ਆਪਣੇ ਅਗਲੇ ਕਾਲਰ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਦਾ। ਜਿਹੜੇ 2 ਬਿੱਲ ਇੰਟਰੋਡਿਊਸ ਹੋਏ ਆ, ਇੱਕ ਫੈਡਰਲ ਲੈਵਲ ਤੇ ਇੱਕ ਅਰਕਾਨਸਾ ਦੇ ਵਿੱਚ। ਹਾਂਜੀ ਜੀ, ਅਰਕਾਨਸਾ ਦਾ ਕਰਨ ਹੀ ਲੱਗੇ ਸੀ ਆਪਾਂ ਵੀ ਗੱਲ। ਹਾਂਜੀ ਉਹ ਅੱਛਾ ਜੀ। ਫੈਡਰਲ ਇੱਕ ਤਾਂ ਆਪਣਾ ਫੈਡਰਲ ਲੈਵਲ ਤੇ ਇੰਟਰੋਡਿਊਸ ਹੋਇਆ ਆ, ਪੋਲਿਊਸ਼ਨ ਦੇ ਰਿਗਾਰਡਿੰਗ ਆ। ਤੇ ਉਹਦੇ ਵਿੱਚ ਇਹ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜਿਹੜੀ ਸਟੇਟਸ ਨੂੰ ਐਗਜ਼ੈਂਪਸ਼ਨ ਦਿੱਤੀਆਂ ਜਾਂਦੀਆਂ ਆ ਉਹ ਖਤਮ ਕਰ ਦਿੱਤੀਆਂ ਜਾਣ। ਅੱਛਾ, ਫਿਰ ਤਾਂ ਕਾਰਬ ਤੇ ਅਸਰ ਪਊਗਾ ਬਹੁਤ। ਹਾਂ, ਕਾਰਬ ਦੇ ਜਿੰਨੇ ਲਾਅ ਆ, ਇਹਦੇ ਜਿਹੜੇ ਲਾਅ ਫੈਡਰਲ ਦੇ ਨਾਲ ਨਹੀਂ ਐਗਰੀ ਕਰਦੇ ਉਹ ਸਾਰੇ ਖਤਮ ਹੋ ਸਕਦੇ ਉਹਦੇ ਵਿੱਚ, ਜੇ ਉਹ ਪਾਸ ਹੋ ਜਾਂਦਾ। ਤੇ ਪਾਸ ਹੋਣ ਦੀ ਤਾਂ ਉਮੀਦ ਹੈਗੀ ਆ ਉੱਥੇ ਤਾਂ ਹੁਣ। ਹਾਂਜੀ, ਤੇ ਉਹਦੇ ਨਾਲ ਤਾਂ ਟਰੱਕਿੰਗ 'ਚ ਬਹੁਤ ਜ਼ਿਆਦਾ ਫਰਕ ਪਏਗਾ, ਸਪੈਸ਼ਲੀ ਕੈਲੀਫੋਰਨੀਆ ਦੇ ਅੰਦਰ। ਕੈਲੀਫੋਰਨੀਆ ਵਾਲੇ ਤਾਂ ਢੋਲ ਢੂਲ ਰਹਿ ਕੇ ਫਿਰ ਤਿਆਰ ਹੋ ਜਾਣ ਨਾ, ਕਿਉਂਕਿ ਕਾਰਬ ਨੇ ਤਾਂ ਬਹੁਤ ਸਾਰਿਆਂ ਦਾ ਸਾਹ ਸੁੱਤੇ ਹੋਇਆ ਕਿ ਨਹੀਂ। ਤੇ ਜਿਹੜਾ ਆਪਣਾ ਅਰਕਾਨਸਾ 'ਚ ਇੰਟਰੋਡਿਊਸ ਹੋਇਆ ਆ, ਉਹ ਹੈਗਾ ਵਰਕ ਪਰਮਿਟ ਦੇ ਰਿਲੇਟਡ, ਕਿ ਉਹ ਬਿੱਲ ਇੱਕ ਲਿਆ ਰਹੇ ਆ ਜਿਹਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜਾ ਉਹੀ ਡਰਾਈਵ ਕਰ ਸਕਦਾ ਅਰਕਾਨਸਾ ਦੇ ਵਿੱਚ, ਜਿਹੜਾ US ਰੈਜ਼ੀਡੈਂਟ, ਪਰਮਾਨੈਂਟ ਰੈਜ਼ੀਡੈਂਟ, ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਵੇ ਜੀ। ਹਾਂਜੀ ਹਾਂਜੀ। ਇਹ ਕੈਲੀਫੋਰਨੀਆ 'ਚ ਵੀ ਆਉਣ ਲੱਗਾ ਸੀਗਾ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਪਰ ਬਾਅਦ 'ਚ ਉਹਨਾਂ ਨੇ ਵਾਪਸ ਲੈ ਲਿਆ ਸੀ। ਹਾਂਜੀ, ਪਰ ਜੇ ਇੱਕ ਰਿਪਬਲਿਕਨ ਸਟੇਟ ਏਦਾਂ ਕਰਦਾ ਆ, ਬਾਕੀ ਕਰਦੇ ਆ, ਤਾਂ ਇੱਕ ਤਰ੍ਹਾਂ ਬਹੁਤ ਜ਼ਿਆਦਾ ਉਹਨਾਂ ਲਈ ਵਰਕ ਪਰਮਿਟ ਵਾਲਿਆਂ ਲਈ ਫਿਰ ਯਾਨੀ ਕਿ ਕ੍ਰਾਸ ਕਰਨਾ ਇੰਪੋਸੀਬਲ, ਖਤਮ ਹੀ ਹੋ ਜਾਏਗਾ। ਹਾਂ, ਉਹਨਾਂ ਨੇ ਇਹ ਚੀਜ਼ ਵਿੱਚ ਨਾਲ ਕਹੀ ਆ, ਉਹਨਾਂ ਨੇ ਕਿਹਾ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਹੋਊਗੀ, ਉਸ ਤੋਂ ਬਗੈਰ ਵੀ ਨਹੀਂ ਅਸੀਂ ਤੁਹਾਨੂੰ ਜਿਹੜਾ ਉਹ ਦੇਣਾ। ਤੇ ਜੇ ਨਾਨ ਸਿਟੀਜ਼ਨ ਨੂੰ ਬੇਸਿਕਲੀ ਬੈਨ ਕਰ ਰਹੇ ਆ ਕਮਰਸ਼ੀਅਲ ਵਹੀਕਲ ਨੂੰ ਚਲਾਉਣ ਦੇ ਲਈ, ਚਾਹੇ ਜਿਹੜੇ US ਇਸ਼ੂਡ CDL ਜਿਹੜਾ ਆ ਉਸ ਤੋਂ ਬਗੈਰ ਜਿਹੜਾ ਉਹ ਨਾ ਹੋਊਗਾ। ਨਾਨ ਸਿਟੀਜ਼ਨ ਜਿਹੜੇ ਆ ਨਾ, ਉਹ ਉੱਥੋਂ ਬੇਸਿਕਲੀ ਅਰਕਾਨਸਾ 'ਚ ਕੰਮ ਨਹੀਂ ਕਰ ਸਕਦੇ ਫਿਰ। ਤੇ ਜੇ ਉਹਨਾਂ ਤੋਂ ਕੋਈ ਐਕਸੀਡੈਂਟ ਹੋਊਗਾ ਨਾ, ਤਾਂ ਫੇਟਲ ਕ੍ਰੈਸ਼ ਹੋਊਗਾ, ਤਾਂ ਫੈਲਨੀ ਤੇ 10 ਸਾਲਾਂ ਦੀ ਸਜ਼ਾ, $10,000 ਤੱਕ ਫਾਈਨ। ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਜ਼ਰੂਰ ਹੋਣੀ ਚਾਹੀਦੀ ਆ। ਹੁਣ ਇੰਗਲਿਸ਼ ਵਾਲਾ ਤਾਂ ਟਰੰਪ ਉਹਨਾਂ ਨੇ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰਤਾ ਵੀ ਇੰਗਲਿਸ਼ ਆਫੀਸ਼ੀਅਲ ਲੈਂਗੁਏਜ ਆ। ਸੋ ਇਹ ਬਿੱਲ ਮੋਸਟ ਪ੍ਰੋਬਬਲੀ ਅਰਕਾਨਸਾ ਸਟੇਟ ਆ, ਜਿਸ ਤਰ੍ਹਾਂ ਭਾਜੀ ਹੁਣੀ ਦੱਸਿਆ, ਰਿਪਬਲਿਕਨ ਸਟੇਟ ਆ, ਤੇ ਉੱਥੇ ਦੀ ਗਵਰਨਰ ਵੀ ਸਾਨੂੰ ਪਤਾ ਆ ਵੀ ਟਰੰਪ ਉਹਨਾਂ ਦੇ ਬਹੁਤ ਲਾਗੇ ਆ। ਪਹਿਲਾਂ ਉਹਨਾਂ ਦੇ ਰਹੀ ਪ੍ਰੈਸ ਸੈਕਟਰੀ ਰਹੀ ਸੀ, ਤੇ ਉਹਦੇ ਵਿੱਚ ਉਹਨਾਂ ਨੇ ਹੱਕ ਵੀ ਸੈਂਡਰਸ ਜੀ। ਸੋ ਇਹਦੇ ਚ ਉਹਨਾਂ ਨੇ ਇਹ ਕਿਹਾ ਵੀ ਰੋਡ ਸਾਈਨ, ਵਾਰਨਿੰਗ ਸਾਈਨ ਇੰਗਲਿਸ਼ ਚ ਉਹਨਾਂ ਨੂੰ ਪੜ੍ਹਨੇ ਆਣੇ ਚਾਹੀਦੇ ਆ। ਟ੍ਰੈਫਿਕ ਦੇ ਕੰਟਰੋਲ ਡਿਵਾਈਸਸ ਉਹਨਾਂ ਨੂੰ ਅੰਡਰਸਟੈਂਡ ਹੋਣੀਆਂ ਚਾਹੀਦੀਆਂ। ਕਮਿਊਨੀਕੇਟ ਇਫੈਕਟਿਵਲੀ ਐਮਰਜੈਂਸੀ ਵੇਲੇ, ਐਮਰਜੈਂਸੀ ਸਰਵਿਸਿਜ਼ ਵੇਲੇ, ਲਾਅ ਐਨਫੋਰਸਮੈਂਟ ਦੇ ਨਾਲ ਤੇ ਹੋਰ ਡਰਾਈਵਰਸ ਦੇ ਨਾਲ। ਸੋ ਕਹਿੰਦੇ ਵੀ ਆਪਰੇਟਿੰਗ ਏ ਕਮਰਸ਼ੀਅਲ ਵਹੀਕਲ ਵਿਦਾਊਟ ਪ੍ਰੋਫੀਸ਼ੀਐਂਸੀ ਇਨ ਦ ਇੰਗਲਿਸ਼ ਲੈਂਗੁਏਜ could result a fine of $5,000. ਲਓ ਜੀ, ਜੇ ਅੰਗਰੇਜ਼ੀ ਚ ਸਮਝ ਨਹੀਂ ਆਈ, ਹੁਣ ਇਹ ਬਹਾਨਾ ਨਹੀਂ ਚੱਲਣਾ ਵੀ ਮੈਨੂੰ ਸਮਝ ਨਹੀਂ ਆਈ। ਉਹ ਕਹਿੰਦੇ ਵੀ ਤੁਹਾਨੂੰ ਸਮਝ ਪੂਰੀ ਹੋਣੀ ਚਾਹੀਦੀ ਆ, ਨਹੀਂ ਤਾਂ ਜੁਰਮਾਨਾ 5,000 ਦਾ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਬਿੱਲ ਹਜੇ ਪਾਸ ਨਹੀਂ ਹੋਇਆ, ਪਰ ਫਰਵਰੀ 25 ਨੂੰ ਸਕੇਅਰ ਰੋਡਸ ਐਂਡ ਸੇਫ ਟਰੱਕਿੰਗ ਐਕਟ ਆਫ 2025 HB 1569 ਬਿੱਲ ਆ। ਇਹ ਅਰਕਾਨਸਾਸ ਦੀ ਸਟੇਟ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। ਉੱਥੇ ਦੇ ਰਿਪਰੈਜ਼ੈਂਟੇਟਿਵ ਬੇਇੰਗ ਲੌਂਗ ਤੇ ਸੈਨੇਟਰ ਜੌਨ ਪੇਟਨ ਤੇ ਰਿਪਰੈਜ਼ੈਂਟੇਟਿਵ ਜੌਨ ਊਬੈਂਕਸ ਵੱਲੋਂ। ਸੋ ਜਦੋਂ ਪਾਸ ਹੁੰਦਾ ਆ, ਫਿਰ ਗਵਰਨਰ ਸਾਈਨ ਕਰਦਾ ਆ, ਤੇ ਗਵਰਨਰ ਨੈਚੁਰਲੀ ਤੁਹਾਨੂੰ ਦੱਸਿਆ ਹੀ ਆ ਵੀ ਉਹਨਾਂ ਨੇ ਤਾਂ ਸਾਈਨ ਕਰੇ ਦੇਣਾ ਆ। ਸੋ ਜਦੋਂ ਇਹਦੇ ਬਾਰੇ ਅਪਡੇਟ ਹੋਊਗੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇਹ ਖਤਰਨਾਕ ਬਿੱਲ ਆ, ਜਿੱਦਾਂ ਪਹਿਲਾਂ ਭਾਜੀ ਹੁਣੀ ਦੱਸਿਆ ਵੀ ਇੱਕ ਸਟੇਟ ਆ ਰਿਪਬਲਿਕਨ ਨੇ ਕੀਤਾ, ਇਹ ਹੋਰ ਸਟੇਟਾਂ ਦੇ ਵਿੱਚ ਵੀ ਫਿਰ ਲਾਗੂ ਹੋ ਸਕਦਾ ਹੈਗਾ ਜੀ। ਥੈਂਕ ਯੂ ਜੀ। ਥੈਂਕ ਯੂ ਭਾਜੀ। ਅੱਛਾ, ਇੱਕ ਚੀਜ਼ ਹੋਰ ਸ਼ੇਅਰ ਕਰ ਸਕਦਾ? ਜ਼ਰੂਰ ਜ਼ਰੂਰ, ਦੱਸੋ। ਅੱਛਾ, ਮੈਂ ਕੱਲ 5 ਦੇ ਉੱਤੇ ਇਹ ਚੀਜ਼ ਅਬਜ਼ਰਵ ਕੀਤੀ ਸੀ। ਦੇਖੋ, ਮੈਂ ਪੂਰਾ ਰਿਲੀਜਨ ਨੂੰ ਫੇਵਰ ਕਰਦਾ। ਮੈਂ ਇਸ ਫੇਵਰ 'ਚ ਹੈਗਾ ਕਿ ਹਰੇਕ ਬੰਦਾ ਪੂਰੀ ਤਰ੍ਹਾਂ ਇੰਡੀਪੈਂਡੈਂਟਲੀ ਆਪਣਾ ਰਿਲੀਜਨ ਫੋਲੋ ਕਰ ਸਕੇ, ਲੇਕਿਨ ਉਹਦੇ ਨਾਲ ਨਾਲ ਕੁਝ ਥੋੜੀ ਜਿਹੀ ਰਿਸਪੌਂਸਿਬਿਲਿਟੀ ਵੀ ਆਉਂਦੀ ਹੈ ਜੀ। ਕੱਲ ਮੈਂ ਇੱਕ ਭਰਾ ਨੂੰ ਦੇਖਿਆ ਕਿ ਉਸਨੇ ਐਮਾਜ਼ੋਨ ਦਾ ਟ੍ਰੇਲਰ ਪੁੱਲ ਕਰ ਰਿਹਾ ਸੀ। ਹੋ ਸਕਦਾ ਕਿ ਉਹਦਾ ਨਮਾਜ਼ ਦਾ ਟਾਈਮ ਹੋ ਗਿਆ। ਉਹਨੇ ਸ਼ੋਲਡਰ ਤੇ ਹੀ ਪੁੱਲ ਕਰਕੇ ਟਰੱਕ ਦੇ ਅੱਗੇ ਨਮਾਜ਼ ਯਾਨੀ ਕਿ ਆਪਣੀ ਸ਼ੁਰੂ ਕਰ ਦਿੱਤੀ। ਠੀਕ ਹੈ, ਥੋੜਾ ਜਿਹਾ ਪ੍ਰੀ ਪਲਾਨ ਕਰ ਲਓ, ਕੋਈ ਰੈਸਟ ਏਰੀਆ ਦੇਖ ਲਓ, ਕੋਈ ਟਰੱਕ ਸਟਾਪ ਦੇਖ ਲਓ। ਅਨਨੈਸੈਸਰਲੀ ਇੱਕ ਐਮਰਜੈਂਸੀ ਸਿਚੁਏਸ਼ਨ ਨਾ ਕ੍ਰੀਏਟ ਕਰੋ, ਸਪੈਸ਼ਲੀ ਰੋਡ ਸਾਈਡ, ਇੰਟਰਸਟੇਟ ਦੇ ਸਾਈਡ ਤੇ। ਇਹ ਮੈਂ ਯਾਨੀ ਕਿ ਮੈਂ ਕਿਸੇ ਰਿਲੀਜਨ ਦੇ ਨਾਲ ਕ੍ਰਿਟੀਕਲ ਜਾਂ ਕਮੈਂਟ ਨਹੀਂ ਕਰ ਰਿਹਾ। ਮੈਂ ਇਨ ਜਨਰਲੀ ਸੇਫਟੀ ਦੀ ਗੱਲ ਆ ਜਾਂਦੀ ਹੈ ਇਹਦੇ ਵਿੱਚ, ਉਹਨਾਂ ਲਈ ਵੀ ਰਿਸਕ ਤੇ ਦੂਜਿਆਂ ਲਈ ਵੀ ਰਿਸਕ ਆ ਜਾਂਦਾ ਹੈ। ਹਾਂਜੀ, ਓਕੇ ਜੀ, ਥੈਂਕ ਯੂ, ਮਿਹਰਬਾਨੀ। ਬਿਲਕੁਲ ਅਸੀਂ ਆਪਣਿਆਂ ਨੂੰ ਵੀ ਸਾਰਿਆਂ ਨੂੰ ਕਹਿੰਦੇ ਰਹਿੰਦੇ ਵੀ ਭਾਈ ਇਹ ਧਿਆਨ ਨਾ ਕਰੋ,
ਜਿਹੜੇ ਜਿੰਨੇ ਪੋਸਟਰ ਵੀ ਲਾਉਂਦੇ ਆ, ਹੋਰ ਗੰਨਾਂ ਵਾਲੀਆਂ ਫੋਟੋਆਂ ਵੀ, ਸੋਸ਼ਲ ਮੀਡੀਆ ਦਾ ਤੁਹਾਨੂੰ ਦੱਸੇ ਦਿੱਤਾ ਹੈ ਵੀ ਹੁਣ ਜਿਹਦਾ ਗ੍ਰੀਨ ਕਾਰਡ ਹੋਣਾ, ਗ੍ਰੀਨ ਕਾਰਡ ਰਿਨਿਊ ਹੋਣਾ, ਸਿਟੀਜ਼ਨ ਬਣਨਾ ਆ, ਉਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਸਾਰੇ ਤੁਹਾਡੇ ਅਕਾਊਂਟ ਚੈੱਕ ਕਰਨੇ ਹੈ। ਨਹੀਂ ਹੁਣ ਦੇਖੋ ਜਦੋਂ ਜਿਹੜੇ ਵੀ ਲੋਕ ਹੁਣ ਅਪਲਾਈ ਕਰਦੇ ਉਹਨਾਂ ਨੂੰ ਪਤਾ ਅੱਗੇ ਨਹੀਂ ਸੀ ਇਹ ਹੁੰਦਾ, ਉਹ ਤੁਹਾਡਾ ਹਰ ਇੱਕ ਜਿਹੜੇ ਅਕਾਊਂਟ ਦਾ ਹੈਂਡਲ ਮੰਗਦੇ ਆ ਵੀ ਦੱਸੋ ਕਿਹੜਾ ਆ। ਨਾਲੇ ਇਹ ਨਹੀਂ ਆ ਵੀ ਮੈਂ ਹਾਈਡ ਕਰਤਾ ਤੇ ਮੈਂ ਆਰਕਾਈਵ ਕਰਤਾ ਤੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ, ਉਹਨਾਂ ਕੋਲ ਪਤਾ ਨਹੀਂ ਕਿਹੜੇ ਕਿਹੜੇ ਯੰਤਰ ਆ, ਉਹ ਸਾਰਾ ਕੁਝ ਦੇਖ ਲੈਂਦੇ ਆ। ਅੱਛਾ, ਇਸ ਤੋਂ ਪਹਿਲੀ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਮੈਂ ਇੱਕ ਚੀਜ਼ ਨਾਲ ਹੋਰ ਐਡ ਕਰਨਾ ਚਾਹੁੰਦਾ। ਹੁਣ ਮੰਨ ਲਓ ਵੀ ਜਿੱਦਾਂ ਹੁਣ ਆਰਕਨਸਾ ਨੇ ਇਦਾਂ ਕਰਤਾ, ਹੁਣ ਆਲੇ ਦੁਆਲੇ ਕਿਹੜੇ ਸੂਬੇ ਆ, ਲੂਜ਼ੀਆਨਾ, ਮਜ਼ੂਰੀ, ਆਇਓਵਾ, ਮਿਨੇਸੋਟਾ, ਓਕਲਾਹੋਮਾ, ਟੈਕਸਸ, ਐਲਾਬਾਮਾ, ਟੈਨਸੀ, ਇਲੀਨੋਇਸ, ਇਹ ਮਤਲਬ ਜਿਹੜਾ ਮਿਡ ਵੈਸਟ ਦਾ ਰਸਟ ਬੈਲਟ ਜਿਹੜੀ ਜਿਸ ਨੂੰ ਵੀ ਆਖ ਦਿੱਤਾ ਜਾਂਦਾ ਹੈ। ਹੁਣ ਮੰਨ ਲਓ ਵੀ ਇਦਾਂ ਦੇ ਕਾਨੂੰਨ ਉਹ ਸਾਰੇ ਲੈ ਆਉਣ, ਇਹ ਤਾਂ ਕੰਧ ਉਸਰ ਗਈ ਨਾ ਦਿਖਣ ਵਾਲੀ ਕੰਧ ਉਸਰ ਗਈ। ਜਿਹੜਾ ਕੋਈ ਟਰੱਕਰ ਆ ਜਿਹੜੇ ਕੈਲੀਫੋਰਨੀਆ ਵਿੱਚ ਚਾਹੇ ਅਲਾਊਡ ਹੋਵੇ, ਤੇ ਜੇ ਉਹ ਮੰਨ ਲਓ ਇਦਾਂ ਦੀ ਕੰਧ ਉਹ ਬਣਾ ਦਿੰਦੇ ਵੀ ਤੁਸੀਂ ਇੱਧਰੋਂ ਦੀ ਭਾਈ ਨੌਨ ਸਿਟੀਜ਼ਨ ਕ੍ਰਾਸ ਹੀ ਨਹੀਂ ਕਰ ਸਕਦਾ ਟਰੱਕ ਦੇ ਨਾਲ, ਕਮਰਸ਼ੀਅਲ ਲਾਇਸੈਂਸ ਜੇ ਉਹ ਸਿਟੀਜ਼ਨ ਨਹੀਂ ਆ ਤੇ ਜਾਂ ਗ੍ਰੀਨ ਕਾਰਡ ਨਹੀਂ ਆ, ਤਾਂ ਫਿਰ ਆਪਾਂ ਕੀ ਕਰਾਂਗੇ? ਫਿਰ ਉਹ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਹੋ ਸਕਦੀ ਆ, ਅਚਨਚੇਤੇ ਚੇਂਜ ਹੋ ਜਾਂਦੀ ਆ। ਇਹ ਇੱਕ ਡੋਮੀਨੋ ਇਫੈਕਟ ਕਈ ਵਾਰੀ ਇਸ ਤਰੀਕੇ ਦੇ ਨਾਲ ਲੱਗਦਾ ਆ। ਇਹ ਵੀ ਨਹੀਂ ਪਤਾ ਵੀ ਹੋ ਸਕਦਾ ਵੀ ਅੰਦਰ ਖਾਤੇ ਉਹਨਾਂ ਨੇ ਇਹ ਸੋਚਿਆ ਵੀ ਹੋਵੇ ਵੀ ਇਦਾਂ ਦੀ ਚੀਜ਼ ਹੋਵੇ। ਆਪਾਂ ਦੇਖਦੇ ਹਾਂ ਵੀ ਜਿਹੜੇ ਕਾਨੂੰਨ ਰੀਸੈਂਟਲੀ ਖਾਸ ਕਰਕੇ ਜਿਹੜੇ ਅਬੋਰਸ਼ਨ ਵਾਲੇ ਜਦੋਂ ਵਾਪਸ ਲਿਆ ਸੀ, ਉਸ ਤੋਂ ਬਾਅਦ ਚ ਕਿੰਨਾ ਧੜੱਲੇ ਦੇ ਨਾਲ ਜਿਹੜੀਆਂ ਖਾਸ ਕਰਕੇ ਰੈੱਡ ਸਟੇਟਸ ਆ, ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਉੱਦਾਂ ਦੇ ਆਪੋ ਆਪਣੇ ਕਾਨੂੰਨ ਆ, ਆਪੋ ਆਪਣੇ ਸੂਬੇ ਦੇ ਜਿਹੜੇ ਉਹ ਨਵੇਂ ਬਣਾ ਕੇ ਜਿਹੜੇ ਉਹ ਲਾਗੂ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਇਹਦੇ ਵਿੱਚ ਇਹ ਵੀ ਚੀਜ਼ ਜਿਹੜੀ ਉਹ ਹੋ ਸਕਦੀ ਹੈ, ਇਸ ਇੱਕ ਐਂਗਲ ਤੋਂ ਵੀ ਜਿਹੜਾ ਉਹ ਆਪਾਂ ਨੂੰ ਦੇਖਣ ਦੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਆਰਕਨਸਾ ਵਾਲਾ ਜਿਹੜਾ ਇਹ ਬਿੱਲ ਆ, ਇਹ ਨਾਨ ਸਿਟੀਜ਼ਨਸ ਨੂੰ CDL ਇਸ਼ੂ ਜਿਹੜਾ ਉਹ ਨਹੀਂ ਹੋਊਗਾ, ਉਹ ਤੋਂ ਬਗੈਰ ਜਿਹੜੇ ਆ ਕਹਿੰਦੇ ਵੀ ਉੱਥੋਂ ਦੀ ਤੁਹਾਨੂੰ ਲੰਘਣਾ ਵੀ ਜਿਹੜਾ ਉਹ ਨਾਮੁਮਕਿਨ ਵਾਲੀ ਗੱਲ ਜਿਹੜੀ ਉਹ ਕਰ ਸਕਦੇ ਆ ਜੇ ਉਹ ਅਨਫੋਰਸ ਕਰਨ ਦੇ ਉੱਤੇ ਆਉਂਦੇ ਹੈਗੇ ਆ। ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ, ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹੀ ਸਤਿ ਸ਼੍ਰੀ ਕਹਿਣਾ ਸੀਗਾ, ਤੁਸੀਂ ਟਰੱਕ ਦੀ ਗੱਲ ਕੀਤੀ ਨਾ, ਪਿਛਲੇ ਹਫ਼ਤੇ ਇੱਕ ਬੰਦਾ ਅਕਿਊਜ਼ ਕਰ ਰਿਹਾ ਸੀ ਉਹਨਾਂ ਨੂੰ, ਮੈਨੂੰ ਸਕੇਲ ਨੂੰ। ਇਹ ਚੀਜ਼ ਦਾ ਬੜਾ ਇਫੈਕਟ ਪੈਂਦਾ। ਇਹ ਨਾ ਸੋਚੋਗੇ ਵੀ ਅਸੀਂ ਕਹਿਤਾ, ਉਹ ਬੰਦਾ ਕਹਿ ਰਿਹਾ ਸੀ ਨਾ ਸਕੇਲ ਤੇ ਪੈਸੇ ਲੈਂਦੇ ਆ, ਕੋਈ ਪੁਲਿਸ ਆਫਿਸ, ਕੋਈ ਇਮੀਗ੍ਰੇਸ਼ਨ ਆਫਿਸ ਪੈਸੇ ਨਹੀਂ ਲੈਂਦਾ ਹੈਗਾ। ਉਹ ਚੀਜ਼ ਦਾ ਬਹੁਤ ਇਫੈਕਟ ਪੈਣਾ ਟਰੱਕਾਂ ਵਾਲੇ ਤੇ, ਕਿਉਂਕਿ ਕਿਸੇ ਨੂੰ ਡਿਫੇਮ ਕਰਨਾ ਨਾ ਇਟਸ ਅਗੇਂਸਟ ਦ ਲਾਅ। ਹਾਂਜੀ, ਵਿਦਆਊਟ ਪ੍ਰੂਫ ਤਾਂ ਨਹੀਂ ਕਰ ਸਕਦੇ ਤੁਸੀਂ, ਬਿਲਕੁਲ। ਹਾਂਜੀ, ਭਾਵੇਂ ਤੁਸੀਂ ਹੋ ਚਾਹੇ ਮੈਂ ਆ, ਉਹ ਜਿੰਨੇ ਵੀ ਕਰੇ ਟਰੱਕ ਡਰਾਈਵਰ ਨੇ ਰੋਟੀ ਕਮਾਉਂਦੇ ਆ, ਉਹਨਾਂ ਦੇ ਉੱਪਰ ਐਕਸ਼ਨ ਆਉਣਾ। ਹੁਣ ਜਿੰਨੇ ਵੀ ਬੰਦੇ ਦੇ ਬਿਜ਼ਨਸ ਟਰੱਕਾਂ ਦੇ, ਉਹ ਸਾਰੇ ਉਹਨਾਂ ਨੇ ਰੋਕ ਕੇ ਨਾ ਇਹੀ ਚੀਜ਼ ਮੂਹਰੇ ਲੈ ਕੇ ਆਉਣੀ ਆ। ਇਹ ਵੀ ਬੰਦਾ ਅਕਿਊਜ਼ ਕਰਦਾ, ਇੱਕ ਬੰਦੇ ਨੇ ਤਾਂ ਆਪਦਾ ਮੂੰਹ ਖੋਲਤਾ, ਪਰ ਦੂਜਿਆਂ ਦੀ ਖਾਤਰ ਬੜਾ ਇਫੈਕਟ ਹੁੰਦਾ ਇਹ ਚੀਜ਼ ਦਾ। ਕਦੇ ਵੀ ਕਿਸੇ ਨੂੰ ਮਾੜਾ ਨਾ ਕਹੋ, ਜਿੰਨਾ ਅੱਖੀਂ ਦੇਖੇ ਤੇ ਕੰਨੀ ਸੁਣੇ, ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਜੀ। ਉਹ ਬੰਦਾ ਆਪਣੀ ਰੋਜੀ ਕਮਾਉਣ ਦੀ ਖਾਤਰ ਆਇਆ ਸੀ ਉੱਥੇ, ਨਾ ਕਿ ਉਹ ਦੂਜੇ ਨਾਲ ਆਪਦੇ ਪੈਸੇ ਅੱਧੇ ਲੈਣ ਆਇਆ ਸੀ। ਮੈਂ ਇਹੀ ਕਹਿਣਾ ਸੀ, ਥੈਂਕ ਯੂ ਵੈਰੀ ਮਚ। I don't drive truck. I'm a retired pharmacist. It just pisses me off. People accuse everybody else. ਮੈਂ ਆਪਦੀ ਕਹਾਣੀ ਦੱਸਦਾ, ਮੇਰੇ ਕਿਸੇ ਨੇ ਪੈਸਾ ਜਹਾਂ ਲਾਇਆ ਸੀ ਸਾਡੇ ਇੰਡੀਆ ਨੂੰ, ਮੈਂ ਕੱਚਾ ਸੀ। ਜਦੋਂ ਮੈਂ 5 ਸਾਲ ਤੱਕ ਮੇਰੇ ਚੱਕਰ ਰੋਕੀ, ਫਿਰ ਜਦੋਂ ਮੈਂ ਪੱਕਾ ਹੋਇਆ, ਫਿਰ ਜਾ ਕੇ ਜਦੋਂ ਮੈਂ ਉਹਨੂੰ ਦਫਕਾ ਦਿੱਤਾ, ਉਦੋਂ ਮੇਰੇ ਪੈਸੇ ਦਿੱਤੇ ਸੀਗੇ। ਸਾਡੇ ਬੰਦੇ ਉਹਦੀ ਆਪਦੇ ਪੈਰਾਂ ਥੋੜਾ ਮਾਰਦੇ ਆ। ਇਹ ਪੁਲਿਸ ਇਮੀਗ੍ਰੇਸ਼ਨ ਹੀ ਪੁਲਿਸ ਕੁਛ ਨਹੀਂ ਕਹਿੰਦੀ, ਆਪਾਂ ਖੁਦ ਗਲਤੀ ਕਰੇ। ਹੁਣ ਦੇਖਿਆ ਕੈਨੇਡਾ ਚ ਕਿਵੇਂ ਇੱਕ ਦੂਜੇ ਨੂੰ ਟੋ ਵਾਲੇ ਆ ਜਿਹੜੇ ਇੱਕ ਦੂਜੇ ਟਰੱਕ ਇੱਕ ਦੂਜੇ ਨੂੰ ਗੋਲੀਆਂ ਮਾਰਦੇ ਆ। ਅੱਜ ਦੀ ਖਬਰ ਆ।